ਦੁਨੀਆ ਭਰ ਵਿੱਚ ਬੈਠੇ ਸਾਰੇ ਪੰਜਾਬੀਆਂ ਨੂੰ ਪੰਜਾਬੀ ਪ੍ਰਚਾਰ ਸਟੂਡੀਓ ਤੋਂ ਅਹਿਮਦ ਰਜ਼ਾ ਦਾ ਸਲਾਮ, ਨਮਸਕਾਰ, ਸਤਿ ਸ੍ਰੀ ਅਕਾਲ। ਦੋਸਤੋ, ਅੱਜ ਅਸੀਂ ਪੰਜਾਬ ਦੇ ਉਸ ਇਨਸੀਡੈਂਟ ਬਾਰੇ ਗੱਲ ਕਰਾਂਗੇ ਜਿਹਨੂੰ ਕੋਈ ਵੀ ਪੰਜਾਬੀ ਕਦੀ ਨਹੀਂ ਭੁੱਲ ਸਕਦਾ। ਔਰ ਜਦੋਂ ਜਦੋਂ ਪੰਜਾਬ ਦੀ ਤਾਰੀਖ ਲਿਖੀ ਜਾਵੇਗੀ ਔਰ ਪੰਜਾਬ ਦੇ ਸੀਨੇ 'ਤੇ ਵਾਪਰੀਆਂ ਘਟਨਾਵਾਂ ਦਾ ਜ਼ਿਕਰ ਹੋਵੇਗਾ, ਉਹਦੇ ਵਿੱਚ ਇਹਦਾ ਜ਼ਿਕਰ ਲਾਜ਼ਮੀ ਹੋਵੇਗਾ। ਮੇਰੀ ਮੁਰਾਦ ਹੈ ਸਾਨਿਆ ਗੋਲਡਨ ਟੈਂਪਲ। ਗੋਲਡਨ ਟੈਂਪਲ ਦਾ ਵਾਕਿਆ ਕਿਸ ਤਰ੍ਹਾਂ ਆਇਆ, ਇਹਦੇ ਪਿੱਛੇ ਕੀ ਕਹਾਣੀਆਂ ਹਨ, ਇਹ ਕਿਸ ਤਰ੍ਹਾਂ ਹੋਇਆ, ਇਹਦੇ ਕੀ ਅਸਰਾਤ ਹੋਏ ਔਰ ਅੱਜ ਇਸ ਨੂੰ ਕਿਸ ਨਜ਼ਰ ਨਾਲ ਦੇਖਿਆ ਜਾ ਰਹੀ ਹੈ, ਅੱਜ ਅਸੀਂ ਇਹ ਸਾਰੀਆਂ ਗੱਲਾਂ ਤੁਹਾਡੇ ਨਾਲ ਡਿਸਕਸ ਕਰਾਂਗੇ। ਦੋਸਤੋ, ਇਹ ਮਸ਼ਹੂਰ ਹੈ, ਹਰ ਪੰਜਾਬੀ ਇਸ ਨੂੰ ਸਮਝਦਾ ਹੈ, ਜਾਣਦਾ ਹੈ ਕਿ ਦੋ ਵਾਕਿਆਤ ਕਦੀ ਵੀ ਜਿਹੜੇ 20ਵੀਂ ਸਦੀ ਦੇ ਨੇ, ਉਹਨਾਂ ਨੂੰ ਕੋਈ ਪੰਜਾਬੀ ਕਦੀ ਨਹੀਂ ਭੁੱਲ ਸਕਦਾ। ਇੱਕ 47 ਦੀ ਵੰਡ ਅਤੇ ਦੂਸਰਾ 84 ਦਾ ਅੰਮ੍ਰਿਤਸਰ ਦਾ ਵਾਕਿਆ ਜਿਹੜਾ ਗੋਲਡਨ ਟੈਂਪਲ ਦੇ ਵਿੱਚ ਹੋਇਆ। ਇਹਦੇ 'ਤੇ ਖਾਸ ਗੱਲ ਕਰਨ ਵਾਸਤੇ ਅੱਜ ਅਸੀਂ ਮਸ਼ਹੂਰ ਸਾਫੀ ਮੀਆਂ ਆਸਫ ਅਲੀ ਨੂੰ ਸੱਦਿਆ। ਉਹਨਾਂ ਦੀ ਇਸ 'ਤੇ ਖਾਸ ਇੱਕ ਨਜ਼ਰ ਹੈ ਔਰ ਇਸ ਦੇ ਜਿਹੜੀ ਜਜ਼ੂਇਆਤ ਹਨ ਉਹਨਾਂ ਨੂੰ ਜਾਣਦੇ ਹਨ ਕਿ ਇਹਦੇ ਪਿੱਛੇ ਕੀ ਵਾਪਰਿਆ, ਕੀ ਹੋਇਆ। ਮੈਂ ਬਗੈਰ ਕੁਝ ਦੇਰ ਕੀਤੇ, ਬਗੈਰ ਤੁਹਾਡੇ ਦਰਮਿਆਨ ਹਾਲ ਹੋਏ ਮੈਂ ਮੀਆਂ ਆਸਫ ਸਾਹਿਬ ਤੋਂ ਸਵਾਲ ਕਰਨਾ ਕਿ ਮੀਆਂ ਆਸਫ ਸਾਹਿਬ, ਸਾਨੂੰ ਇਹ ਦੱਸੋ ਕਿ ਇਹ ਜਿਹੜਾ ਸਾਨਿਆ ਹੈ, ਗੋਲਡਨ ਟੈਂਪਲ ਹੈ, ਇਹ ਕਿਸ ਤਰ੍ਹਾਂ ਹੋਇਆ? ਕਿਉਂਕਿ ਉਸ ਦਿਨ ਦੀ ਤਾਂ ਕਹਾਣੀ ਇੱਕ ਦਿਨ ਦੀ ਤਾਂ ਹੋਣੀ ਨਹੀਂ, ਇਹਦੇ ਪਿੱਛੇ ਕੀ ਕਹਾਣੀ ਹੈ, ਕਿਸ ਤਰ੍ਹਾਂ ਹੋਇਆ? ਦੇਖੋ, ਇਹ ਜਿਹੜਾ ਅਸਲ ਮਾਮਲਾ ਵਾ, ਇਹ ਤਾਂ ਸ਼ੁਰੂ ਹੋ ਗਿਆ ਸੀ ਪਾਕਿਸਤਾਨ ਬਣਨ ਦੇ ਨਾਲ ਹੀ। ਜਦੋਂ ਵੰਡ ਹੋਈ, ਹਿੰਦੁਸਤਾਨ ਤੇ ਪਾਕਿਸਤਾਨ ਦੋ ਮੁਲਕ ਬਣੇ, ਉਦੋਂ ਇਹ ਮਸਲਾ ਸ਼ੁਰੂ ਹੋ ਗਿਆ ਸੀ। ਪਹਿਲੇ ਤੇ ਕਾਇਦ ਆਜ਼ਮ ਨੇ ਸਿੱਖਾਂ ਨੂੰ, ਸਰਦਾਰਾਂ ਨੂੰ ਇਹ ਸਪੈਸ਼ਲ ਤੌਰ 'ਤੇ ਆਪਸ਼ਨ ਦਿੱਤਾ ਮਾਸਟਰ ਤਾਰਾ ਸਿੰਘ ਨੂੰ ਕਿ ਜੇ ਪਾਕਿਸਤਾਨ ਦੇ ਨਾਲ ਆ ਰਲਣ, ਪਾਕਿਸਤਾਨ 'ਚ ਰਹਿਣ, ਪੰਜਾਬ ਨਾ ਵੰਡਣ, ਤਾਂ ਉਹਨਾਂ ਨੂੰ ਇੱਕ ਖਸੂਸੀ ਨੇਸ਼ਨ ਦਾ ਸਟੇਟਸ ਵੀ ਦਿੱਤਾ ਜਾਏਗਾ, ਖਸੂਸੀ ਕੌਮ ਦਾ ਸਟੇਟਸ ਦਿੱਤਾ ਜਾਏਗਾ। ਪਰ ਮਾਸਟਰ ਤਾਰਾ ਸਿੰਘ ਨੇ ਉਹਨਾਂ ਦੀ ਗੱਲ ਨਾ ਮੰਨੀ ਅਤੇ ਉਹ ਇੰਡੀਆ ਦੇ ਨਾਲ ਜਾ ਰਲੇ, ਭਾਰਤ ਸ਼ਾਮਲ ਹੋਏ। ਉਸ ਤੋਂ ਬਾਅਦ ਜਿਹੜਾ ਪਹਿਲਾ ਤਨਾਜ਼ਾ ਸ਼ੁਰੂ ਹੋਇਆ ਉਹ ਜਾ ਕੇ ਸ਼ੁਰੂ ਹੁੰਦਾ 1955 'ਚ, ਜਦੋਂ ਸੂਬਾਈ ਤਨਜ਼ੀਮ-ਏ-ਨੌ ਕਮਿਸ਼ਨ ਬਣਾਇਆ ਗਿਆ ਇੰਡੀਆ ਦੇ ਵਿੱਚ। ਅਤੇ ਉਦੋਂ ਮਾਸਟਰ ਤਾਰਾ ਸਿੰਘ ਨੇ ਦੇਖਿਆ ਕਿ ਇਹ ਤਾਂ ਮਾਮਲਾਤ ਖਰਾਬ ਹੋ ਗਏ ਆ। ਜਿੱਦਾਂ ਮਸ਼ਰਕੀ ਪੰਜਾਬ ਹੈ ਉਹਦੇ ਵਿੱਚ ਸਿੱਖਾਂ ਦੀ ਅਕਸਰੀਅਤ ਨਹੀਂ ਬਣਦੀ, ਉਹਨਾਂ ਨੇ ਮੁਤਾਲਬਾ ਇਹ ਕਰ ਦਿੱਤਾ ਕਿ ਪੰਜਾਬੀ ਸੂਬਾ ਬਣਾਇਆ ਜਾਵੇ। ਪੰਜਾਬੀ ਸੂਬੇ ਦੇ ਨਾਲ ਉਹਨਾਂ ਦਾ ਮੁਤਾਲਬਾ ਇਹ ਸੀ ਕਿ ਉਹਦੇ ਵਿੱਚ ਪੰਜਾਬੀ ਨਾਫਜ਼ ਕੀਤੀ ਜਾਵੇ ਅਤੇ ਗੁਰਮੁਖੀ ਰਸਮ ਖ਼ਤ 'ਚ ਹੋਵੇ, ਕਿਉਂਕਿ ਹਿੰਦੂ ਪੰਜਾਬੀ ਵੀ ਬਹੁਤ ਜ਼ਿਆਦਾ ਸੀ ਔਰ ਮਸ਼ਰਕੀ ਪੰਜਾਬ 'ਚ ਹਿੰਦੂ ਪੰਜਾਬੀ ਸਿੱਖ ਪੰਜਾਬੀਆਂ ਤੋਂ ਜ਼ਿਆਦਾ ਸੀ। ਅਤੇ ਇਸ ਲਈ ਉਹਨਾਂ ਨੇ ਕਿਹਾ ਨਹੀਂ ਵੀ ਇਹ ਤਾਂ ਹੈ ਫਿਰਕਾ ਵਰਾਨਾ ਮੁਤਾਲਬਾ ਕਿ ਗੁਰਮੁਖੀ ਜਿਹੜੀ ਹੈ ਉਹ ਸਿੱਖਾਂ ਦੀ ਮਜ਼ਹਬੀ ਜ਼ੁਬਾਨ ਆ। ਇਸ ਲਈ ਉਹਨਾਂ ਨੇ ਉਹਨੂੰ ਫਿਰਕਾ ਵਰਾਨਾ ਮੁਤਾਲਬਾ ਕਰਾਰ ਦਿੰਦੇ ਹੋਏ, ਇੱਕ ਮਜ਼ਹਬੀ ਮੁਤਾਲਬਾ ਕਰਾਰ ਦਿੰਦੇ ਹੋਏ ਉਹਦਾ ਸਾਥ ਨਹੀਂ ਦਿੱਤਾ। 1955 'ਚ ਤਹਿਰੀਕ ਸ਼ੁਰੂ ਹੋਈ। ਮਾਸਟਰ ਤਾਰਾ ਸਿੰਘ ਨੇ ਬਹੁਤ ਉੱਥੇ ਜਲਸੇ ਜਲੂਸ ਵੀ ਕੀਤੇ, ਇਹਤਜਾਜ ਵੀ ਕੀਤੇ, ਪਰ ਜਿਹੜਾ ਪੰਡਤ ਨਹਿਰੂ ਸੀ ਉਹ ਡਟਿਆ ਰਿਹਾ। ਉਹਨੇ ਕਿਹਾ ਨਹੀਂ ਵੀ ਮੈਂ ਤਾਂ ਜਿਹੜਾ ਵਾ ਇੱਕ ਫਿਰਕਾ ਵਰਾਨਾ ਸੂਬਾ, ਜਿਹੜਾ ਮਜ਼ਹਬੀ ਸੂਬਾ ਨਹੀਂ ਬਣਾਉਣਾ। ਫਿਰ 1960 ਦੇ ਵਿੱਚ ਦੁਬਾਰਾ ਤਹਿਰੀਕ ਸ਼ੁਰੂ ਕੀਤੀ। ਮਾਸਟਰ ਤਾਰਾ ਸਿੰਘ ਨੂੰ ਉਦੋਂ ਵੀ ਮਹਿਸੂਸ ਹੋਇਆ ਕਿ ਮੇਰੀ ਹੁਣ, ਕਿਉਂਕਿ ਜਿਹੜੀ ਸਿਆਸਤ ਆ ਉਹ ਮੁੱਕਦੀ ਜਾ ਰਹੀ ਆ, ਮੇਰੀ ਜਿਹੜੀ ਲੀਡਰਸ਼ਿਪ ਸੀ ਉਹ ਮੁੱਕਦੀ ਜਾ ਰਹੀ। ਉਹਨੇ ਉਸ ਤੋਂ ਭੁੱਖ ਹੜਤਾਲ ਵੀ ਕਰਤੀ। 43 ਦਿਨ ਉਹ ਭੁੱਖ ਹੜਤਾਲ ਜਾਰੀ ਰਹੀ ਮਾਸਟਰ ਤਾਰਾ ਸਿੰਘ ਦੀ, ਪਰ ਉਹ ਵੀ ਕਿਸੇ ਨਤੀਜੇ 'ਤੇ ਨਾ ਪਹੁੰਚ ਸਕੀ। ਅਤੇ ਉਹਦੇ ਵਿੱਚ ਵੀ ਇਹੀ ਮਸਲਾ ਹੋਇਆ ਕਿਉਂਕਿ ਔਰ ਉਹਨਾਂ ਨੂੰ ਖ਼ਤਮ ਕਰਨੀ ਪਈ, ਜਿਹਦੀ ਵਜ੍ਹਾ ਤੋਂ ਮਾਸਟਰ ਤਾਰਾ ਸਿੰਘ ਨੂੰ 6 ਦਿਨ ਦਾ ਕਫਾਰਾ ਵੀ ਦੇਣਾ ਪਿਆ। ਗੋਲਡਨ ਟੈਂਪਲ ਉਹਨਾਂ ਨੇ ਬਿਠਾ ਦਿੱਤਾ ਅਤੇ ਉਹਨਾਂ ਨੇ ਕਿਹਾ ਜੀ ਕਿ ਜੁੱਤੀਆਂ ਵੀ ਸਾਫ਼ ਕਰੋ ਜਿਹੜੇ ਆਉਣ ਵਾਲੇ ਆ, ਅਤੇ ਇੱਥੇ ਸੇਵਾ ਵੀ ਕਰੋ ਲੋਕਾਂ ਦੀ। ਉਸ ਤੋਂ ਬਾਅਦ ਮਾਸਟਰ ਤਾਰਾ ਸਿੰਘ ਜਿਹੜਾ ਸੀਗਾ ਉਹ ਲੀਡਰੀ ਤੋਂ ਥੱਲੇ ਜਾਂਦਾ ਗਿਆ ਔਰ ਜਿਹੜੇ ਆਖਰੀ 6 ਸਾਲ ਸੀ ਉਹਦੇ ਸੰਨ 66 ਤੱਕ ਉਹ ਬਿਲਕੁਲ ਹੀ ਕੋਈ ਲੀਡਰ ਨਹੀਂ ਰਹਿ ਗਿਆ, ਮੁੱਕ ਗਿਆ। ਅੱਛਾ, ਇਹਦੇ ਵਿੱਚ ਇੱਕ ਹੋਰ ਗੱਲ ਵੀ ਹੈ ਕਿ ਜਿਹੜਾ ਜਦੋਂ ਬਣਿਆ ਮਸ਼ਰਕੀ ਪੰਜਾਬ ਸੂਬਾ, ਉਹਦੇ ਵਿੱਚ ਅੰਮ੍ਰਿਤਸਰ ਜਿਹੜਾ ਸੀ ਉਹ ਸਿੱਖਾਂ ਦਾ ਬੜਾ ਮੁਕੱਦਸ ਸ਼ਹਿਰ ਸੀ ਔਰ ਉੱਦਾਂ ਵੀ ਵੱਡਾ ਸ਼ਹਿਰ ਸੀ ਪੰਜਾਬ ਦਾ, ਲਾਹੌਰ ਤੋਂ ਬਾਅਦ, ਔਰ ਮਸ਼ਰਕੀ ਪੰਜਾਬ ਸਾਰਿਆਂ ਤੋਂ ਵੱਡਾ ਸੀ। ਪਰ ਪੰਡਤ ਨਹਿਰੂ ਨੇ ਉਹਨੂੰ ਦਾਰੁਲ ਹਕੂਮਤ ਬਣਾਉਣ ਤੋਂ ਇਨਕਾਰ ਕਰਤਾ ਪੰਜਾਬ ਦਾ। ਉਹਨੇ ਕਿਹਾ ਨਹੀਂ ਵੀ ਬਾਰਡਰ ਦੇ ਇਹਨਾਂ ਨੇੜੇ ਕੋਈ ਵੀ ਜਿਹੜਾ ਸ਼ਹਿਰ ਆ ਉਹ ਕਿਸੇ ਸੂਬੇ ਦਾ ਮੈਂ ਦਾਰੁਲ ਹਕੂਮਤ ਨਹੀਂ ਬਣਾਵਾਂਗਾ। ਉਹਦੇ ਬਰਅਕਸ ਪਾਕਿਸਤਾਨ ਦੇ ਵਿੱਚ ਲਾਹੌਰ ਜਿਹੜਾ ਬਿਲਕੁਲ ਨਾਲ ਸੀ ਬਾਰਡਰ ਦੇ, ਪਾਕਿਸਤਾਨ ਤੋਂ ਕੋਈ ਮਸਲਾ ਨਹੀਂ ਸੀ, ਇਹਨਾਂ ਨੇ ਆਪਣਾ ਲਾਹੌਰ ਬਣਾ ਲਿਆ। ਪਰ ਪੰਡਤ ਨਹਿਰੂ ਨੇ ਉਹ ਬਣਾਉਣ ਦੇ ਬਜਾਏ ਇੱਕ ਨਵਾਂ ਸ਼ਹਿਰ ਚੰਡੀਗੜ੍ਹ ਦੇ ਨਾਂ ਤੋਂ ਵਸਾਇਆ ਜਿਹੜਾ ਬਿਲਕੁਲ ਪਿਛਲੇ ਪਾਸੇ ਜਾ ਕੇ ਸੀ, ਉਹਦਾ ਵੀ ਮਸਲਾ ਸੀ। ਅੱਛਾ, ਫਿਰ ਉਹ ਜਦੋਂ 1966 ਆ ਗਿਆ, ਮਾਸਟਰ ਤਾਰਾ ਸਿੰਘ ਜਿਹੜਾ ਸੀ ਉਹ ਬਿਲਕੁਲ ਮੁੱਕ ਗਿਆ। ਅਤੇ ਮਾਸਟਰ ਤਾਰਾ ਸਿੰਘ ਦਾ ਜਿਹੜਾ ਨਾਇਬ ਸੀ ਸੰਤ ਫਤਿਹ ਸਿੰਘ, ਉਹ ਵੀ ਜੱਟ ਸੀ ਕੌਮ ਦਾ, ਉਹ ਨੇ ਲੀਡਰਸ਼ਿਪ ਸੰਭਾਲ ਲਈ। ਇਹਤਜਾਜ ਫਿਰ ਸ਼ੁਰੂ ਹੋਇਆ, ਤਹਿਰੀਕ ਚੱਲਦੀ ਰਹੀ। ਉਦੋਂ ਇੰਦਰਾ ਗਾਂਧੀ ਕਿਉਂਕਿ ਬੜੀ ਮੁਤਾਸਰ ਸੀਗੀ
ਪੰਜਾਬੀਆਂ ਦੇ ਜਿਹੜਾ ਕਿਰਦਾਰ ਸੀ ਜੰਗ 1965 'ਚ, ਜਿਹੜਾ ਮਸ਼ਰਕੀ ਪੰਜਾਬ ਵਾਲੇ ਸਿੱਖਾਂ ਦਾ ਕਿਰਦਾਰ ਸੀ, ਉਹਨੇ ਉਹਨਾਂ ਨੂੰ ਸੂਬਾ ਦੇਣ ਦਾ ਇਕੱਲਾ ਦਾ ਫੈਸਲਾ ਕਰ ਲਿਆ। ਤੇ ਫਿਰ ਉਹਨੇ ਆ ਕੇ ਜਿਹੜਾ ਮਸ਼ਰਕੀ ਪੰਜਾਬ ਸੂਬਾ ਸੀਗਾ, ਜਿਹੜਾ ਬਿਲਕੁਲ ਖਾਲਿਸਤਾਨ ਸਿੱਖਾਂ ਦਾ ਸੂਬਾ ਬਣਦਾ ਸੀਗਾ, ਤਕਰੀਬਨ 56% ਉਹ 'ਚ ਸਿੱਖ ਸੀ, ਬਾਕੀ ਹਿੰਦੂ ਸੀ, ਯਾਨੀ ਇੱਕ ਅਕਸਰੀਅਤ ਬਹਰਲ ਸਰਦਾਰਾਂ ਦੀ ਹੈ ਸੀ, ਉਹ ਉਹਨੇ ਉਹਨਾਂ ਨੂੰ ਦੇਣ ਦਾ ਫੈਸਲਾ ਕੀਤਾ। ਫਿਰ ਉਹ ਜਾ ਕੇ ਸੂਬਾ ਬਣਿਆ। ਯਾਨੀ ਤਹਿਰੀਕ ਜਿਹੜੀ ਸੀਗੀ ਇਹ ਕਿਸੇ ਨਾ ਕਿਸੇ ਸ਼ੇਪ ਦੇ ਵਿੱਚ, ਕਿਸੇ ਨਾ ਕਿਸੇ ਸ਼ਕਲ 'ਚ ਚੱਲਦੀ ਪਈ ਸੀ। ਮਸ਼ਰਕੀ ਪੰਜਾਬ ਦੇ ਵਿੱਚ ਜਿਹੜੇ ਸਿੱਖ ਸੀ ਉਹਨਾਂ ਨੂੰ ਕਾਫੀ ਜ਼ਿਆਦਾ ਰਿਜ਼ਰਵੇਸ਼ਨਸ ਵੀ ਸੀ, ਤਹਫੁਜ਼ਾਤ ਵੀ ਸੀ, ਉਹਨਾਂ ਦੇ ਮਸਾਇਲ ਵੀ ਸੀ। ਉਸ ਤੋਂ ਬਾਅਦ ਉਹਨਾਂ ਨੇ ਮੁਤਾਲਬਾ ਕੀਤਾ ਨਵਾਂ ਕਿ ਜਿਹੜਾ ਚੰਡੀਗੜ੍ਹ ਆ ਉਹ ਪੰਜਾਬ ਸ਼ਾਮਲ ਕੀਤਾ ਜਾਵੇ, ਕਿਉਂਕਿ ਜਦੋਂ ਸੂਬਾ ਬਣਿਆ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਜਦੋਂ ਬਣਾਏ ਗਏ, ਦੂਜੇ ਪਾਸੇ ਜਿਹੜੇ ਉਹ ਵੀ ਪੰਜਾਬੀ ਸੀਗੇ। ਹੁਣ ਹਰਿਆਣਾ ਜਿਹੜਾ ਸੀਗਾ ਪੂਰਾ ਦਿੱਲੀ ਤੱਕ ਜਿਹੜੇ ਪੰਜਾਬੀ ਬੋਲਣ ਵਾਲੇ ਹਿੰਦੂ ਸੀ, ਪਰ ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਵੀ ਬਣਾ ਦਿੱਤੇ ਗਏ, ਤੇ ਜਿਹੜਾ ਚੰਡੀਗੜ੍ਹ ਸੀ ਉਹ ਮੁਸ਼ਤਰਕਾ ਦਾਰੁਲ ਹਕੂਮਤ ਬਣਾ ਦਿੱਤਾ ਗਿਆ। ਤੇ ਉਹਨਾਂ ਨੇ ਮੁਤਾਲਬਾ ਕੀਤਾ ਕਿ ਸਾਨੂੰ ਦਿਓ। ਉਹਦੇ ਉੱਤੇ ਵੀ ਤਹਿਰੀਕ ਚੱਲ ਰਹੀ ਸੀ, ਤੇ ਇਹ ਕਾਫੀ ਸਾਰੇ ਮੁਹਰਕਾਤ ਸੀਗੇ ਜਿਹੜੇ ਕਿ ਪਿੱਛੇ ਸਾਨੇ ਗੋਲਡਨ ਟੈਂਪਲ ਦੇ ਪਿੱਛੇ ਮੌਜੂਦ ਸੀ। ਜੀ ਇਹ ਤੇ ਤੁਸੀਂ ਦੱਸਿਆ ਕਿ ਉਹਦੇ ਪਿੱਛੇ ਕੀ ਸਨ, ਕਿਸ ਵਜ੍ਹਾ ਤੋਂ ਇਹ ਸਾਰਾ ਕੁਝ ਪੱਕਦਾ ਗਿਆ, ਲੇਕਿਨ ਅਗਰ ਅਸੀਂ ਤੁਹਾਡੇ ਤੋਂ ਹੁਣ ਇਹ ਪੁੱਛੀਏ ਕਿ ਉਸ ਦਿਨ ਕੀ ਹੋਇਆ, ਇਹ ਦੱਸਣਾ ਬੜਾ ਔਖਾ ਹੈ, ਖਾਸ ਕਰ ਉਹ ਬੰਦਾ ਜਿਹੜਾ ਆਪਣੇ ਆਪ ਨੂੰ ਪੰਜਾਬੀ ਵੀ ਓਨ ਕਰਦਾ ਹੈ। ਉਹ ਕੋਈ ਦਿਲ ਵੱਡਾ ਕਰਕੇ ਸਾਡੇ ਸੁਣਨ ਵਾਲਿਆਂ ਨੂੰ ਦੱਸੋ ਕਿ ਖਾਸ ਉਸ ਦਿਨ ਫਿਰ ਹੁੰਦਾ ਕੀ ਹੈ ਜਦੋਂ ਇਹ ਵਾਕਿਆ ਹੁੰਦਾ। ਜਿਹੜਾ ਸਨ 84 'ਚ ਵਾਕਿਆ ਹੋਇਆ 6 ਜੂਨ ਨੂੰ ਗੋਲਡਨ ਟੈਂਪਲ 'ਚ, ਇਹ ਵੀ ਜਿਹੜੀ ਤਹਿਰੀਕ ਸੀ 1973 ਤੋਂ ਚੱਲ ਰਹੀ ਸੀ। ਉਦੋਂ ਅਕਾਲੀ ਦਲ ਜਿਹੜੀ ਵਰਕਿੰਗ ਕਮੇਟੀ ਸੀ ਉਹਨੇ ਅਨੰਦਪੁਰ ਦੇ ਵਿੱਚ ਇੱਕ ਇਜਲਾਸ ਸੱਦਿਆ, ਉੱਥੇ ਕਰਾਰਦਾਦ ਪੇਸ਼ ਕੀਤੀ ਗਈ। ਉਹਦੇ ਵਿੱਚ ਇੱਕ ਖੁਸੂਸੀ ਤੌਰ ਤੇ ਕਰਾਰਦਾਦ ਪਾਸ ਕੀਤੀ ਗਈ ਕਿ ਜਿਹੜੇ ਵੀ ਸੂਬਾ ਪੰਜਾਬ ਆ ਉਹਦੇ ਵਿੱਚ ਮਰਕਜ਼ ਦੇ ਕੋਲ ਸਿਰਫ ਮਵਾਸਲਾਤ, ਦਫਾ, ਕਰੰਸੀ ਤੇ ਖਾਰਜਾ ਅਮੂਰ ਤੋਂ ਇਲਾਵਾ ਬਾਕੀ ਸਾਰੇ ਜਿਹੜੇ ਅਖਤਿਆਰਾਤ ਆ ਸੂਬੇ ਦੇ ਹਵਾਲੇ ਕਰਤੇ ਜਾਣ। ਉੱਥੋਂ ਤਹਿਰੀਕ ਚੱਲ ਰਹੀ ਸੀ। ਚਲਦੀ ਉਹਦੇ ਵਿੱਚ ਪਹਿਲੇ ਹੋਰ ਲੋਕ ਵੀ ਰਹੇ ਲੀਡਰ, ਫਿਰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਜਿਹੜੇ ਸੀ ਉਹ ਉਸ ਤਹਿਰੀਕ ਦੇ ਲੀਡਰ ਬਣ ਗਏ, ਔਰ ਉਹ ਚਲਦੀ ਇਸ ਲੈਵਲ ਤੇ ਪਹੁੰਚ ਗਈ ਕਿ ਉਹ ਖਸੂਸਨ ਜਿਹੜੇ ਬਾਕੀ ਅਕਾਲੀ ਲੀਡਰ ਸੀ ਉਹ ਤੇ ਕਹਿੰਦੇ ਸੀ ਕਿ ਚਲੋ ਇਹਨਾਂ ਮੁਤਾਲਬਿਆਂ 'ਚੋਂ ਕੁਝ ਘੱਟ ਕਰ ਲਈਏ, ਪਰ ਜਿਹੜੇ ਸੰਤ ਜਰਨੈਲ ਸਿੰਘ ਜੀ ਸੀ ਇਹਨਾਂ ਨੇ ਕਿਹਾ ਨਹੀਂ ਜੀ, ਇਹਦੇ ਵਿੱਚੋਂ ਅਸੀਂ ਪਿੱਛੇ ਨਹੀਂ ਹਟਣਾ, ਇਹ ਮੁਤਾਲਬੇ ਰੱਖਣੇ ਆ। ਉਹਨਾਂ ਮੁਤਾਲਬਿਆਂ ਨੂੰ ਲੈ ਕੇ ਉਹ ਚੱਲ ਰਹੀ ਸੀ, ਔਰ ਫਿਰ ਤਲਖੀ ਇੱਥੇ ਤੱਕ ਵਧੀ ਕਿ ਜਿਹੜੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਸੀ ਉਹ ਬਿਲਕੁਲ ਅੰਦਰ ਸ਼ਿਫਟ ਹੋ ਗਏ ਗੋਲਡਨ ਟੈਂਪਲ ਦੇ, ਔਰ ਉਹ ਬੜੀ ਹਕਾਰਤ ਦੇ ਨਾਲ ਇੰਦਰਾ ਗਾਂਧੀ ਜਿਹੜੀ ਉਦੋਂ ਵਜ਼ੀਰ ਆਜ਼ਮ ਸੀ ਇੰਡੀਆ ਦੀ, ਉਹਨੂੰ ਕਰਾੜ ਦੀ ਕੁੜੀ ਕਹਿੰਦੇ ਹੁੰਦੇ ਸੀ। ਤੇ ਉਹਨਾਂ ਦੇ ਨਾਲ ਜਿਹੜਾ ਸਿੱਖ ਸਟੂਡੈਂਟ ਫੈਡਰੇਸ਼ਨ ਸੀਗੀ ਉਹਦਾ ਸਦਰ ਅਮਰੀਕ ਸਿੰਘ ਤੇ ਦੂਜੇ ਜਿਹੜੇ ਸਿੱਖ ਸੀ ਉਹ ਵੀ ਸਰਦਾਰ ਉਹਨਾਂ ਦੇ ਨਾਲ ਸੀ, ਔਰ ਉਹਨਾਂ ਦੀ ਫੈਨ ਫਾਲੋਇੰਗ ਵੀ ਬਹੁਤ ਜ਼ਿਆਦਾ ਸੀ, ਉਹਨਾਂ ਦੇ ਅਕੀਦਤਮੰਦ ਬਹੁਤ ਜ਼ਿਆਦਾ ਸੀ, ਔਰ ਪੂਰੇ ਪੰਜਾਬ ਦੇ ਵਿੱਚ ਉਹਨਾਂ ਨੂੰ ਇੱਕ ਹੀਰੋ ਮੰਨਿਆ ਜਾਂਦਾ ਸੀ, ਔਰ ਅੱਜ ਤੱਕ ਮੰਨਿਆ ਜਾਂਦਾ। ਔਰ ਉਹਨਾਂ ਦੇ ਹਜ਼ਾਰਾਂ ਦੇ ਹਿਸਾਬ ਤੇ ਜਿਹੜੇ ਮੰਨਣ ਵਾਲੇ ਸੀਗੇ ਸਿੱਖ ਜਵਾਨ ਉਹ ਉਹਨਾਂ ਦੇ ਨਾਲ ਮੌਜੂਦ ਸੀ, ਤੇ ਉਹ ਸਾਰੇ ਉੱਥੇ ਇਕੱਠੇ ਹੋ ਚੁੱਕੇ ਸੀ। ਤੇ ਇੰਦਰਾ ਗਾਂਧੀ ਲਈ ਬੜਾ ਇਹ ਔਖਾ ਸੀ ਫੈਸਲਾ ਕਰਨਾ ਇਹਨਾਂ ਨੇ, ਕਿਉਂਕਿ ਉਹਨਾਂ ਦੇ ਨਜ਼ਦੀਕ ਇਹ ਸੀਗਾ ਕਿ ਜੇ ਚੱਲਦਾ ਰਿਹਾ ਕੰਮ ਤੇ ਬਹੁਤ ਵੱਡੀ ਕੋਈ ਬਗਾਵਤ ਦੀ ਸ਼ਕਲ ਨਾ ਅਖਤਿਆਰ ਕਰ ਜਾਵੇ, ਤੇ ਜੋ ਕੰਮ ਉਹ ਬੰਗਲਾਦੇਸ਼ 'ਚ ਪਾਕਿਸਤਾਨ ਨਾਲ ਕਰ ਚੁੱਕੇ ਸੀ ਇਹੀ ਕੰਮ ਕਿਤੇ ਮਸ਼ਰਕੀ ਪੰਜਾਬ 'ਚ ਉਹਨਾਂ ਨਾਲ ਨਾ ਹੋ ਜਾਵੇ। ਉਹਨਾਂ ਨੇ ਇਹਦੇ ਉੱਤੇ ਇਹੀ ਸੋਚਿਆ ਕਿ ਹੁਣ ਇਹਦਾ ਹੱਲ ਕੀ ਕਰੀਏ। ਹੱਲ ਅਖੀਰਲਾ ਇਹੀ ਸੀਗਾ ਕਿ ਇਸ ਤੋਂ ਕੁਝ ਹੋ ਨਹੀਂ ਸੀ ਸਕਦਾ। ਸੰਤ ਜੀ ਗੋਲਡਨ ਟੈਂਪਲ 'ਚੋਂ ਬਾਹਰ ਨਹੀਂ ਸੀ ਨਿਕਲਦੇ, ਔਰ ਇਹ ਉੱਥੇ ਅੰਦਰ ਜਾ ਕੇ ਅਟੈਕ ਕਰਨ ਦੀ ਪੋਜੀਸ਼ਨ 'ਚ ਨਹੀਂ ਸੀ। ਇਹਨਾਂ ਨੇ ਫਿਰ ਇੱਕ ਬੜਾ ਉਸ ਟਾਈਮ ਕੰਮ ਕੀਤਾ। ਗਿਆਨੀ ਜ਼ੈਲ ਸਿੰਘ ਜਿਹੜਾ ਉਸ ਟਾਈਮ ਸਦਰ ਸੀਗੇ ਇੰਡੀਆ ਦੇ, ਉਹਨਾਂ ਦੇ ਕੋਲੋਂ ਭਾਵੇਂ ਜਾ ਕੇ ਕਿਹਾ ਜਾਂਦਾ ਕਿ ਉਹ ਗਨ ਪੁਆਇੰਟ ਤੇ ਕਰਾਇਆ ਗਿਆ, ਦਸਤਖਤ ਜ਼ਬਰਦਸਤੀ ਕਰਾਏ ਗਏ, ਉਹਨਾਂ ਦੇ ਕੋਲੋਂ ਫੌਜੀ ਐਕਸ਼ਨ ਲਈ ਉਹਦੇ ਉੱਤੇ ਉਹਨਾਂ ਨੇ ਇੱਕ ਇਜਾਜ਼ਤਨਾਮਾ ਲੈ ਲਿਆ। ਤੇ ਫੌਜੀ ਐਕਸ਼ਨ ਲਈ ਵੀ ਇਹਨਾਂ ਨੇ ਵੀ ਇੱਧਰੋਂ ਇੱਕ ਸਿੱਖ ਹੀ ਲਾਇਆ, ਉੱਧਰੋਂ ਜਨਰਲ ਸ਼ੋਵੇਕ ਸਿੰਘ ਜਿਹੜਾ ਰਿਟਾਇਰ ਜਰਨੈਲ ਸੀ ਉਹ ਮੌਜੂਦ ਸੀ ਅੰਦਰ, ਉਹਨੇ ਦਫਾਈ ਇੰਤਜ਼ਾਮਾਤ ਕੀਤੇ। ਔਰ ਜਿੱਦਾਂ ਦਾ ਵਾਕਿਆ ਹੋਇਆ ਉਹ ਬੜਾ ਖੌਫਨਾਕ ਵੀ ਹੈ, ਔਰ ਤਾਰੀਖ ਦੇ ਵਿੱਚ ਉਹਦੇ ਕੋਈ ਵੀ ਕਿਸੇ ਕਿਸਮ ਦੀ ਉਹਦੀ ਸਫਾਈ ਨਹੀਂ ਪੇਸ਼ ਕੀਤੀ ਜਾ ਸਕਦੀ ਕਿ ਇੱਕ ਮਰਕਜ਼ ਜਿਹੜਾ ਸਿੱਖਾਂ ਦਾ ਮਰਕਜ਼ ਸੀਗਾ, ਮਜ਼ਹਬੀ ਮਰਕਜ਼ ਸੀ, ਉਹਦੇ ਉੱਤੇ ਫੌਜ ਚੜਾਈ ਗਈ, ਫਾਇਰਿੰਗ ਕੀਤੀ ਗਈ, ਟੈਂਕ ਚੜਾਤੇ ਗਏ, ਔਰ ਅਕਾਲ ਤਖਤ ਸੀ ਜਿਹੜਾ ਉਹਨੂੰ ਵੀ ਗੋਲੇ ਮਾਰ ਕੇ ਤਬਾਹ ਕੀਤਾ ਗਿਆ। ਔਰ ਇੰਨੇ ਬੁਰੇ ਤਰੀਕੇ ਨਾਲ ਕੀਤਾ ਗਿਆ ਕਿ ਉੱਥੇ ਲੋਕ ਮੌਜੂਦ ਸੀਗੇ ਜਿਹੜੇ ਉੱਥੇ ਦੂਜੇ ਸ਼ਹਿਰਾਂ 'ਚੋਂ ਆਏ ਹੋਏ ਯਾਤਰੀ ਸੀ, ਉਹ ਵੀ ਉੱਥੇ ਅੰਦਰ ਸੀਗੇ, ਹਜ਼ਾਰਾਂ ਦੇ ਹਿਸਾਬ 'ਤੇ ਉੱਥੇ ਲੋਕ ਸੀਗੇ, ਬੰਦੇ ਸੀ, ਬੱਚੇ ਸੀ, ਔਰਤਾਂ ਸੀ, ਉਹ ਜਿਹੜਾ ਉੱਥੇ ਦੂਜੇ ਯਤੀਮ ਬੱਚੇ ਸੀ ਸਾਰੇ ਉੱਥੇ ਸੀ। ਯਾਨੀ ਕਿ ਉਹਨਾਂ ਨੂੰ ਕਿਸੇ ਨੂੰ ਇਹਨਾਂ ਨੇ ਛੱਡਿਆ ਹੀ ਨਹੀਂ, ਇੰਨੇ ਜ਼ਬਰਦਸਤ ਤਰੀਕੇ ਨਾਲ ਘੇਰੇ 'ਚ ਲੈ ਕੇ ਉਹਦੇ ਉੱਤੇ ਹਮਲਾ ਕੀਤਾ ਗਿਆ, ਔਰ ਸ਼ਦੀਦ ਕਿਸਮ ਦਾ ਹਮਲਾ ਕੀਤਾ ਗਿਆ। ਔਰ ਉੱਥੇ ਉਹ ਤਬਾਹੀ ਲਾਈ ਗਈ ਕਿ ਉੱਥੇ ਹਜ਼ਾਰਾਂ ਦੇ ਹਿਸਾਬ 'ਤੇ ਜਿਹੜੀਆਂ ਸਿੱਖ ਜਵਾਨਾਂ ਦੀਆਂ ਲਾਸ਼ਾਂ ਵੀ ਪਈਆਂ ਸੀ, ਔਰ ਉਹਨਾਂ ਨੂੰ ਰੈਜ਼ਿਸਟੈਂਸ ਵੀ ਬਹੁਤ ਹੋਈ। ਇਹ ਨਹੀਂ ਕਿ ਉਹਨਾਂ ਨੂੰ ਜਦੋਂ ਫੌਜ ਆਈ ਬੜੇ ਸ਼ਦੀਦ ਤਰੀਕੇ ਦੇ ਨਾਲ ਉਹਨਾਂ ਨੂੰ ਜਵਾਬ ਦਿੱਤਾ ਗਿਆ। ਹੁਣ ਸਰਕਾਰੀ ਦਾਦੋ-ਸ਼ੁਮਾਰ ਤੇ ਇਹੀ ਹੈ ਕਿ ਜਿੱਥੇ ਕੁਝ 90-93 ਜਿਹੜੇ ਸੀ ਫੌਜੀ ਮਾਰੇ ਗਏ, ਜਦਕਿ ਜਿਹੜੇ ਗੈਰ ਜਾਨਬਦਾਰ ਦਾਦੋ-ਸ਼ੁਮਾਰ
ਕੁਲਦੀਪ ਨਾਇਰ ਵਰਗਾ ਬੰਦਾ ਕਹਿੰਦਾ ਹੁੰਦਾ ਸੀ ਕਿ 450 ਫੌਜੀ ਮਰਿਆ, ਜਿਹੜਾ ਕਿ ਇੰਡੀਆ ਦੇ ਇੱਕ ਤਜਜ਼ੀਆ ਨਿਗਾਰ ਵੀ ਸੀਗੇ, ਕਾਲਮ ਨਿਗਾਰ ਸੀ। ਤੇ ਪਰ ਉੱਥੇ ਹਜ਼ਾਰਾਂ ਦੇ ਹਿਸਾਬ ਤੇ ਫੌਜੀ ਵੀ ਮਾਰੇ ਗਏ ਇੰਡੀਆ ਦੇ, ਔਰ ਬੜਾ ਵੱਡਾ ਉਹ ਕਤਲੇਆਮ ਕੀਤਾ ਗਿਆ ਉੱਥੇ। ਔਰ ਨਾ ਸਿਰਫ ਬੇਹੁਰਮਤੀ ਕੀਤੀ ਗਈ ਦਰਬਾਰ ਸਾਹਿਬ ਦੀ, ਕਿਉਂਕਿ ਉਹਦੇ ਬਹੁਤ ਸਾਰੇ ਹੋਰ ਵੀ ਹੱਲ ਹੋ ਸਕਦੇ ਸੀਗੇ, ਕਿਸੇ ਹੋਰ ਤਰੀਕੇ ਨਾਲ ਵੀ ਨਿਬੜਿਆ ਜਾ ਸਕਦਾ ਸੀ। ਪਰ ਇਹਨੂੰ ਅਨਾਦੀ ਜੰਗ ਵੀ ਕਿਹਾ ਜਾ ਸਕਦਾ ਕਿ ਇੰਦਰਾ ਗਾਂਧੀ ਨੇ ਕਿਹਾ ਕਿ ਜੇ ਅੱਜ ਅਸੀਂ ਇੱਥੇ ਹੱਥ ਹੌਲਾ ਕਰ ਲਿਆ ਤੇ ਫਿਰ ਬਾਅਦ 'ਚ ਹੋਰ ਪਾਸੇ ਵੀ ਲੋਕ ਖੜੇ ਹੋ ਜਾਣਗੇ। ਤੇ ਦੂਜੀ ਗੱਲ ਇਹ ਕਿ ਜਿਹੜੀ ਸਰਦਾਰ ਸੀਗੇ, ਜਿਹੜੇ ਸਿੱਖ ਕੌਮ ਸੀ, ਉਹਦੇ ਤੋਂ ਬੇਸਿਕਲੀ ਜਿਹੜਾ ਹਿੰਦੂ ਫੈਕਟਰ ਸੀਗਾ ਭਾਰਤ ਦਾ, ਉਹ ਖੌਫਜ਼ਦਾ ਵੀ ਸੀ, ਕਿਉਂਕਿ ਇਹ ਵੱਡੀ ਕੌਮ ਸੀ, ਮਜ਼ਬੂਤ ਕੌਮ ਸੀ, ਜੀਦਾਰ ਕੌਮ ਸੀ। ਫਿਰ ਕਾਰੋਬਾਰੀ ਹਵਾਲੇ ਨਾਲ ਬਹੁਤ ਜ਼ਿਆਦਾ, ਔਰ ਕਿਸਾਨਾਂ ਦੇ ਹਵਾਲੇ ਨਾਲ ਜਿਹੜਾ ਪੂਰਾ ਗੱਲਾ ਸੀ ਇੰਡੀਆ ਦਾ ਵੱਡਾ ਜਿਹੜਾ ਹਿੱਸਾ ਉਹ ਪੰਜਾਬ 'ਚ ਜਾਂਦਾ। ਤੇ ਉਹ ਇਹਨਾਂ ਤੋਂ ਖੌਫਜ਼ਦਾ ਵੀ ਸੀ, ਤੇ ਉਹਨਾਂ ਨੂੰ ਇਹ ਡਰ ਵੀ ਸੀ ਕਿ ਕਿਸੇ ਵੀ ਟਾਈਮ ਇਹ ਜਿਹੜੀ ਕੌਮ ਆ ਕਿਤੇ, ਕਿਉਂਕਿ ਇਹ ਵੀ ਕਰੋੜਾਂ ਦੇ ਹਿਸਾਬ ਤੋਂ ਉੱਥੇ ਮੌਜੂਦ ਆ, ਇਹ ਕਿਤੇ ਆਪਣੇ ਲਹਿਦਾ ਵਤਨ ਦਾ ਮੁਤਾਲਬਾ ਨਾ ਕਰ ਦੇਣ, ਜਾਂ ਇਹ ਕਿਤੇ ਆਪਣੇ ਲਈ ਉੱਥੇ ਸਪੈਸ਼ਲ ਸਟੇਟਸ ਤੇ ਨਾ ਆ ਜਾਣ। ਤੇ ਇਸ ਲਈ ਉਹਨਾਂ ਨੇ ਜ਼ਰੂਰੀ ਸਮਝਿਆ ਕਿ ਇਹਨਾਂ ਦਾ ਜਿਹੜਾ ਉੱਥੇ ਕਤਲੇਆਮ ਕੀਤਾ ਜਾਵੇ, ਔਰ ਇੱਦਾਂ ਬੁਰੇ ਤਰੀਕੇ ਨਾਲ ਕੀਤਾ ਜਾਵੇ ਕਿ ਆਇੰਦਾ ਇਹਨਾਂ ਨੂੰ ਖੜੇ ਹੋਣ ਦੀ ਜ਼ਰੂਰਤ ਹੀ ਨਾ ਹੋ। ਮੁਅੱਜ਼ਜ਼, ਦੁਨੀਆ ਦੇ ਵਿੱਚ ਇਸ ਤਰ੍ਹਾਂ ਦੇ ਵਾਕਿਆਤ ਕਦੀ ਨਹੀਂ ਹੁੰਦੇ। ਮਸਲੇ ਮਸਾਇਲ ਹੁੰਦੇ ਰਹਿੰਦੇ ਨੇ, ਲੇਕਿਨ ਉਹਨਾਂ ਨੂੰ ਟੈਕਲ ਕਰਨ ਦਾ ਇਹ ਕਦੀ ਤਰੀਕਾ ਨਹੀਂ ਹੁੰਦਾ ਤੁਸੀਂ ਫੌਜੀ ਚੜ੍ਹਾਈ ਕਰਦੇ ਹੋ। ਜਦੋਂ ਤੁਸੀਂ ਕਿਸੇ ਵੀ ਕੌਮ ਤੇ ਫੌਜੀ ਚੜ੍ਹਾਈ ਕਰਦੇ ਹੋ ਤਾਂ ਤੁਸੀਂ ਆਪਣੇ ਤੌਰ ਤੇ ਮਿੱਥ ਲੈਂਦੇ ਹੋ ਕਿ ਹੁਣ ਆਰ ਜਾਂ ਪਾਰ। ਇਤਨਾ ਵੱਡਾ ਵਾਕਿਆ ਹੋਇਆ, ਔਰ ਖਾਸ ਕਰ ਅਕਾਲ ਤਖਤ ਦੀ ਜੋ ਬੇਹੁਰਮਤੀ ਹੋਈ, ਔਰ ਹਜ਼ਾਰਾਂ ਸਿੱਖ ਜਵਾਨ ਉੱਥੇ ਵੱਡੇ ਛੋਟੇ ਸਾਰੇ ਉਹ ਉੱਥੇ ਸ਼ਹੀਦ ਕਰ ਦਿੱਤੇ ਜਾਂਦੇ ਨੇ। ਉਸ ਤੋਂ ਬਾਅਦ ਇਹ ਗੱਲ ਇੱਥੇ ਰੁਕਦੀ ਤਾਂ ਨਹੀਂ ਹੋਣੀ। ਉਸ ਦਾ ਕੀ ਹੋਇਆ, ਕਿਸ ਤਰ੍ਹਾਂ ਹੋਇਆ, ਕੋਈ ਸਾਨੂੰ ਇਹ ਸੁਣਨ ਵਾਲੇ ਨੇ ਦੱਸਿਓ ਕਿ ਉਸ ਤੋਂ ਬਾਅਦ ਫਿਰ ਕੀ ਹੁੰਦਾ। ਰਜ਼ਾ ਜੀ, ਇੱਕ ਤੇ ਮਾਮਲਾ ਇਹ ਹੋਇਆ ਜਿਹੜਾ ਉੱਥੇ ਗੋਲਡਨ ਟੈਂਪਲ ਦੇ ਅੰਦਰ ਹੋਇਆ। ਇੱਕ ਮਾਮਲਾ ਇਹ ਵੀ ਹੋਇਆ ਕਿ ਜਦੋਂ ਚੜ੍ਹਾਈ ਹੋਣੀ ਸੀ ਗੋਲਡਨ ਟੈਂਪਲ ਤੇ, ਉਹਨਾਂ ਨੂੰ ਪਤਾ ਲੱਗ ਚੁੱਕਿਆ ਸੀਗਾ ਸੰਤ ਜੀ ਨੂੰ ਵੀ ਕਿ ਇੱਥੇ ਹੁਣ ਅਟੈਕ ਹੋ ਜਾਣਾ। ਉਹਨਾਂ ਨੇ ਕੋਈ 200 ਜਵਾਨ ਜਿਹੜੇ ਉੱਥੇ ਸੀ ਉਹਨਾਂ ਦੇ ਨਾਲ, ਉਹਨਾਂ ਨੂੰ ਉੱਥੋਂ ਕੱਢਿਆ ਕਿ ਤੁਸੀਂ ਜਾ ਕੇ ਬਾਕੀ ਪੰਜਾਬ ਦੇ ਵਿੱਚ ਆਪਣੇ ਆਪਣੇ ਇਲਾਕਿਆਂ 'ਚ ਜਿਹੜੀ ਤਹਿਰੀਕ ਆ ਉਹ ਚੱਕੋ। ਬਾਕੀ ਪੰਜਾਬ 'ਚ ਵੀ ਉਹਨਾਂ ਦਾ ਰਸੂਖ ਬਹੁਤ ਜ਼ਿਆਦਾ ਸੀ, ਔਰ ਜਦੋਂ ਪਤਾ ਲੱਗਿਆ ਇਹਨਾਂ ਨੇ ਕਰਫਿਊ ਵੀ ਲਾਏ, ਬਹੁਤ ਜ਼ਿਆਦਾ ਫਾਸਟ ਇਕਦਾਮਾਤ ਵੀ ਕੀਤੇ, ਪਾਕਿਸਤਾਨੀ ਬਾਰਡਰ ਨੂੰ ਵੀ ਸੀਲ ਕਰਤਾ ਸੀਗਾ, ਸਟੇਸ਼ਨ ਵੀ ਬੰਦ ਕਰਤੇ। ਪਰ ਉਹਦੇ ਬਾਵਜੂਦ ਜਿਹੜੇ ਉੱਥੇ ਸਿੱਖ ਸੀ ਉਹਨਾਂ ਨੇ ਬਹੁਤ ਜ਼ਿਆਦਾ ਇhtਜਾਜ ਕੀਤਾ ਇਹਦੇ ਉੱਤੇ, ਔਰ ਕਈ ਥਾਵਾਂ 'ਚ ਲੜਾਈਆਂ ਵੀ ਹੋਈਆਂ, ਬਹੁਤ ਸ਼ਦੀਦ ਰੱਦ-ਏ-ਅਮਲ ਵੀ ਦੇਖਣ ਨੂੰ ਮਿਲਿਆ। ਤੇ ਬਾਹਰ ਵੀ ਇਹਨਾਂ ਨੇ ਜਾ ਕੇ ਬਹੁਤ ਅਟੈਕ ਕੀਤੇ ਗੁਰਦੁਆਰਿਆਂ ਦੇ ਉੱਤੇ, ਕੋਈ 60 ਗੁਰਦੁਆਰਿਆਂ ਦਾ ਤੇ ਇਹਨਾਂ ਨੇ ਮੁਹਾਸਰਾ ਕਰ ਲਿਆ ਸੀ ਬਾਕੀ ਪੰਜਾਬ 'ਚ ਵੀ, ਜਿਨ੍ਹਾਂ ਦੇ ਉੱਤੇ ਫਿਰ ਚੜ੍ਹਾਈ ਵੀ ਕੀਤੀ ਗਈ, ਲੋਕਾਂ ਨੂੰ ਫੜਿਆ ਵੀ ਗਿਆ। ਜਿਹੜੀ ਸਿੱਖ ਫੌਜੀ ਰੈਜੀਮੈਂਟਾਂ ਸੀਗੀਆਂ ਉਹਨਾਂ ਨੇ ਵੀ ਬਗਾਵਤ ਕੀਤੀ। ਸਿਰਫ ਇਹੀ ਨਹੀਂ ਕਿ ਇੱਧਰ ਰਿਹਾ ਕੰਮ, ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਗੋਲਡਨ ਟੈਂਪਲ 'ਚ ਵਾਕਿਆ ਹੋ ਚੁੱਕਿਆ, ਹਰਿਮੰਦਰ ਸਾਹਿਬ ਦੇ ਵਿੱਚ ਕੰਮ ਹੋ ਚੁੱਕਿਆ, ਬੇਹੁਰਮਤੀ ਕੀਤੀ ਜਾ ਚੁੱਕੀ ਹੈ, ਅਕਾਲ ਤਖਤ ਦੇ ਉੱਤੇ ਹਮਲਾ ਕੀਤਾ ਗਿਆ, ਤੇ ਉਹਨਾਂ ਨੇ ਵੀ ਬਗਾਵਤ ਕੀਤੀ। ਔਰ ਬਹੁਤ ਵੱਡੇ ਪੈਮਾਨੇ ਤੇ ਵੀ ਜਿਹੜੇ ਸੀਗੇ ਜਿੱਥੇ ਜਿੱਥੇ ਸਿੱਖ ਰੈਜੀਮੈਂਟਾਂ ਸੀ ਉਹਨਾਂ ਨੇ ਬਗਾਵਤ ਕੀਤੀ, ਉਹਨਾਂ ਨੂੰ ਵੀ ਫੜਿਆ ਗਿਆ, ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਗਈ, ਬਹੁਤ ਜ਼ਿਆਦਾ ਜ਼ੁਲਮ ਦਾ ਵੀ ਨਿਸ਼ਾਨਾ ਬਣਾਇਆ ਗਿਆ ਉਹਨਾਂ ਨੂੰ ਵੀ ਫੜਿਆ ਗਿਆ, ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਗਈ, ਉਹਨਾਂ ਦਾ ਕਤਲੇਆਮ ਵੀ ਕੀਤਾ ਗਿਆ, ਜ਼ੁਲਮ ਦਾ ਨਿਸ਼ਾਨਾ ਵੀ ਬਣਾਇਆ ਗਿਆ। ਅੱਛਾ, ਇਹਦੇ ਵਿੱਚ ਇੱਕ ਹੋਰ ਗੱਲ ਵੀ ਹੈ। ਸਾਡੇ ਇੱਕ ਸਾਥੀ ਰਾਣਾ ਅਬਦੁਲ ਮਜੀਦ ਸਾਹਿਬ ਉਹ ਦੱਸਦੇ ਹੁੰਦੇ, ਕਹਿੰਦੇ ਕੈਨੇਡਾ ਦੇ ਵਿੱਚ ਮੈਨੂੰ ਸਿੱਖਾਂ ਨੇ ਦੱਸਿਆ ਕਿ ਜਦੋਂ ਇਹ ਮਾਮਲਾ ਹੋਇਆ ਤੇ ਇਹ ਮਾਮਲਾ ਹੋਣਾ ਦਿਸ ਰਿਹਾ ਸੀਗਾ ਕਿ ਹੁਣ ਇਹਦੇ ਉੱਤੇ ਹਮਲਾ ਹੋ ਜਾਏਗਾ, ਤੇ ਉੱਥੇ ਜਿਹੜੇ ਸਿੱਖ ਸੀਗੇ, ਮੁਕਾਮੀ ਸਿੱਖ ਸੀਗੇ ਮੁਖਤਲਿਫ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ, ਉਹਨਾਂ ਨੇ ਆਪਣੀਆਂ ਕਮੇਟੀਆਂ ਬਣਾ ਲਈਆਂ ਸੀ ਕਿ ਅਗਰ ਅਕਾਲ ਤਖਤ ਦੀ ਬੇਹੁਰਮਤੀ ਹੁੰਦੀ ਹੈ ਤੇ ਪਾਕਿਸਤਾਨੀ ਫੌਜ ਉੱਦਾਂ ਹੀ ਇਹਦੇ ਵਿੱਚ ਵੀ ਕਾਰਵਾਈ ਕਰੇਗੀ, ਮੁਦਾਖਲਤ ਕਰੇਗੀ, ਜਿੱਦਾਂ ਹਿੰਦੁਸਤਾਨੀ ਫੌਜ ਨੇ ਬੰਗਲਾਦੇਸ਼ 'ਚ ਕੀਤੀ ਸੀ। ਤੇ ਜੇ ਪਾਕਿਸਤਾਨੀ ਫੌਜ ਆਈ ਤੇ ਉਹਨੂੰ ਅੱਗੇ ਜਿਹੜੀਆਂ ਸਹੂਲਤਾਂ ਦੇਣ ਲਈ ਸਿੱਖ ਆਪਣੇ ਤੌਰ ਤੇ ਕਮੇਟੀਆਂ ਵੀ ਬਣਾ ਚੁੱਕੇ ਸੀ। ਯਾਨੀ ਕਿ ਸਿੱਖ ਕੌਮ ਉਸ ਵਕਤ ਆਪਣਾ ਲਹਿਦਾ ਮਜ਼ਹਬ ਜਿਹੜਾ ਆਪਣਾ ਲਹਿਦਾ ਵਤਨ ਬਣਾਉਣ ਲਈ ਕਾਫੀ ਜ਼ਿਆਦਾ ਪੁਰਅਜ਼ਮ ਸੀ, ਔਰ ਬਹੁਤ ਜ਼ਿਆਦਾ ਜਿਹੜਾ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਹਮਾਇਤ ਹਾਸਲ ਸੀ ਅਵਾਮੀ। ਪਰ ਇੰਨਾ ਸ਼ਦੀਦ ਤਰੀਕੇ ਨਾਲ ਉਦੋਂ ਉੱਥੇ ਕੀਤਾ ਗਿਆ, ਔਰ ਲੋਕਾਂ ਨੂੰ ਫੜਿਆ ਗਿਆ, ਮਾਰਿਆ ਗਿਆ, कैद च रह लोग। यानी कि ऐसा ये वाकया जुल्म की ऐसी दास्तान आ कि इस बेरहमी के नाल शायद गोरे ने भी किसी तहरीक को नहीं कुचलिया होना सब कॉन्टीनेंट बड़े सगीर दे विच जिन्नी बेरहमी के नाल उत्थे सरदारां नूं कुचलिया गया और मारिया गया। पर वो ऐसे वाकयात आ कि उहदे उत्ते ऐसा पर्दा पा दिता गया हिंदुस्तानी हुकूमत वालों, इंदिरा गांधी की हुकूमत वालों कि किसी नूं पता ही नहीं लग सकिया कि की होया, किन्ने हज़ार सिख मारे गए, किन्ने हज़ार सिख जिहड़े सीगे गिरफ्तार होए, अंदर रहे, बच्चियां तो लैके वड्डियां तक और औरतां तक किसी नूं ही नहीं बख्शिया गया। बहुत ज़्यादा जुल्म सितम किया गया। उहदा ही रद्द अमल सीगा कि जिहड़ी इंदिरा गांधी सन 84 दे विच कुछ महीने बाद ही इंदिरा गांधी नूं उहदे बाडीगार्ड जिहड़े सी सिख बाडीगार्ड उन्होंने मारता, यानी कि रद्द अमल सी। तो उहदे विच फिर जदों कल्ली इंदिरा गांधी मरी हज़ारां सिख फिर दिल्ली च मारते गए क्योंकि दिल्ली च सिख बहुत ज़्यादा आबाद सी।
ਉਹਨਾਂ ਨੂੰ ਉਹਨਾਂ ਦੇ ਘਰਾਂ ਚੋਂ ਕੱਢ ਕੇ ਮਾਰਤਾ ਗਿਆ, ਸੜਕਾਂ ਤੇ ਮਾਰਤਾ ਗਿਆ, ਗਲੀਆਂ 'ਚ ਮਾਰਤਾ ਗਿਆ, ਬਾਜ਼ਾਰਾਂ 'ਚ ਮਾਰਤਾ ਗਿਆ। ਯਾਨੀ ਤੁਸੀਂ ਰੱਦੇ ਅਮਲ ਇਹ ਦੇਖੋ ਕਿ ਉਸ ਲੈਵਲ ਤੇ ਜਿਹੜਾ ਇੰਡੀਅਨ ਸੀਗੇ, ਜਾਂ ਜਿਨ੍ਹਾਂ ਨੂੰ ਅਸੀਂ ਕਹਿਣਾ ਨਹੀਂ ਚਾਹੀਦਾ ਕਿ ਜਿਹੜਾ ਉੱਥੇ ਦਾ ਹਿੰਦੂ ਸੀ, ਉਹਨਾਂ ਨੇ ਸਿੱਖਾਂ ਨੂੰ ਆਪਣੇ ਅੰਦਰ ਕਬੂਲ ਹੀ ਨਹੀਂ ਕੀਤਾ ਕਿ ਇੱਕ ਇੰਦਰਾ ਗਾਂਧੀ ਮਾਰੀ ਗਈ, ਔਰ ਉਹਦੇ ਰੱਦੇ ਅਮਲ ਦੇ ਵਿੱਚ ਹਜ਼ਾਰਾਂ ਸਿੱਖਾਂ ਨੂੰ ਦਿੱਲੀ ਦੀਆਂ ਸੜਕਾਂ ਤੇ ਮਾਰਤਾ ਗਿਆ, ਜ਼ਿੰਦਾ ਸਾੜਤਾ ਗਿਆ, ਗੱਡੀਆਂ ਚੋਂ ਟੈਕਸੀਆਂ ਚੋਂ ਕੱਢ ਕੇ ਮਾਰਤਾ ਗਿਆ, ਬਾਜ਼ਾਰਾਂ 'ਚ ਫੜ ਕੇ ਮਾਰਤਾ ਗਿਆ। ਔਰ ਫਿਰ ਰਾਜੀਵ ਗਾਂਧੀ ਦਾ ਉਹਦੇ ਉੱਤੇ ਬਿਆਨ ਕਿ ਜਦੋਂ ਕੋਈ ਵੱਡਾ ਦਰਖਤ ਡਿੱਗਦਾ ਵਾ ਤੇ ਉਹ ਜ਼ਮੀਨ ਜਿਹੜੀ ਹੈ ਹਿਲਦੀ ਹੈ, ਯਾਨੀ ਕਿ ਇੰਤਹਾਈ ਭਿਆਨਕ ਕਿਸਮ ਦਾ ਉਸ ਟਾਈਮ ਕਿਰਦਾਰ ਸੀ ਇੰਡੀਅਨ ਹਕੂਮਤ ਦਾ। ਔਰ ਨਾਲ ਹੀ ਨਾਲ ਇੰਡੀਅਨ ਮੀਡੀਆ ਦਾ ਵੀ ਜਿਹੜਾ ਸੀ ਉਹਦੇ ਵਿੱਚ ਕੋਈ ਪੋਜ਼ਿਟਿਵ ਰੋਲ ਨਹੀਂ ਸੀ ਹੈ, ਔਰ ਕਿਸੇ ਨੇ ਵੀ ਸਿੱਖਾਂ ਦੇ ਉਹਨਾਂ ਜ਼ਖਮਾਂ ਤੇ ਮਰਹਮ ਰੱਖਣਾ ਜ਼ਰੂਰੀ ਨਹੀਂ ਸਮਝਿਆ। ਹਾਂ, ਇੱਕ ਗੱਲ ਹੋਈ ਬਾਅਦ ਦੇ ਵਿੱਚ, ਰਾਜੀਵ ਗਾਂਧੀ ਜਦੋਂ ਆਇਆ ਉਹਨੇ ਦੇਖਿਆ ਕਿ ਬਹੁਤ ਜ਼ਿਆਦਾ ਮਸਾਇਲ ਬਣੇ ਆ ਔਰ ਸਰਦਾਰਾਂ ਦੇ ਨਾਲ ਜ਼ਿਆਦਤੀ ਵੀ ਹੋਈ ਹੈ, ਉਹਨੇ ਜਿਹੜਾ ਚੰਡੀਗੜ੍ਹ ਸੀਗਾ ਉਹ ਪੰਜਾਬ ਸੂਬੇ ਨੂੰ ਵਾਪਸ ਕਰਤਾ। ਇਹ ਇੱਕ ਉਹ ਜਿਹੜੀ ਤਹਿਰੀਕ ਸੀ ਜਿਹੜੀ ਸਨ 73 ਤੋਂ ਸ਼ੁਰੂ ਹੋਈ, ਸਨ 84 ਤੱਕ ਆਈ, ਅਕਾਲ ਤਖਤ ਦੀ ਬੇਹੁਰਮਤੀ ਹੋਈ, ਉਹ ਚੰਡੀਗੜ੍ਹ ਲੈਣ 'ਚ ਵਾਪਸ ਜ਼ਰੂਰ ਕਾਮਯਾਬ ਹੋ ਗਈ। ਪਰ ਬਾਕੀ ਜਿਹੜਾ ਐਸਾ ਖੌਫਨਾਕ ਵਾਕਿਆ, ਤਾਰੀਖ ਦਾ ਖੌਫਨਾਕ ਵਾਕਿਆ ਹੋਇਆ ਬਰੇ ਸਗੀਰ ਦਾ, ਜਲਿਆਂਵਾਲਾ ਬਾਗ 'ਚ ਤੇ ਇੱਕ ਥਾਂ 'ਚ ਕਤਲੇਆਮ ਹੋਇਆ ਸੀਗਾ ਅੰਮ੍ਰਿਤਸਰ ਦੇ ਵਿੱਚ, ਪਰ ਇਹ ਵੀ ਜਿਹੜਾ ਜਲਿਆਂਵਾਲੇ ਬਾਗ ਤੋਂ ਵੱਧ ਹੀ ਸਾਨਿਆ ਸੀ, ਕੋਈ ਘੱਟ ਨਹੀਂ ਸੀ, ਜਿਹੜਾ ਸਨ 84 ਦੇ ਵਿੱਚ ਦੁਬਾਰਾ ਉਸੇ ਸ਼ਹਿਰ ਦੇ ਵਿੱਚ ਉਸੇ ਜਲਿਆਂਵਾਲੇ ਬਾਗ ਤੋਂ ਕੁਛ ਦੂਰ, ਯਾਨੀ ਕਿ ਤਾਰੀਖ ਦਾ ਦੇਖੋ ਅਜੀਬ ਇਤਫਾਕ ਆ ਕਿ ਜਲਿਆਂਵਾਲਾ ਬਾਗ 1919 ਜਦੋਂ ਹੋ ਰਿਹਾ ਹਾਦਸਾ, ਜਦੋਂ ਉੱਥੇ ਅੰਗਰੇਜ਼ਾਂ ਵੱਲੋਂ ਕਤਲੇਆਮ ਕੀਤਾ ਜਾ ਰਿਹਾ, ਉਸ ਤੋਂ ਕੁਛ ਦੂਰ ਹੀ ਗੋਲਡਨ ਟੈਂਪਲ ਵਾਕੇ। ਔਰ ਸਨ 84 ਦੇ ਵਿੱਚ, ਉਦੋਂ ਤੇ ਅੰਗਰੇਜ਼ ਸੀ, ਚਲੋ ਇੱਥੇ ਬਾਹਰ ਦੇ ਆਏ ਹੋਏ ਸੀ, ਸਨ 84 ਦੇ ਵਿੱਚ ਇੱਥੇ ਦੇ ਆਪਣੇ ਲੋਕਾਂ ਦੀ ਹਕੂਮਤ ਸੀ ਜਿਹੜੇ ਆਪਣੇ ਆਪ ਨੂੰ ਇਸ ਬੜੀ ਧਰਤੀ ਦਾ ਵਾਰਿਸ ਵੀ ਕਹਿੰਦੇ ਸੀ। ਉਹਨਾਂ ਨੇ ਵੀ ਉਸ ਤੋਂ ਵੱਧ ਖੌਫਨਾਕ ਕੰਮ ਕੀਤਾ ਤੇ ਉਹਦੀ ਯਾਦ ਤਾਜ਼ਾ ਕਰਤੀ ਤੇ ਦੱਸ ਦਿੱਤਾ ਕਿ ਜਿਹੜਾ ਹੁਕਮਰਾਨ ਹੁੰਦਾ ਉਹਦੇ ਨਜ਼ਦੀਕ ਕੋਈ ਮਜ਼ਹਬ, ਕੋਈ ਕੌਮੀਅਤ, ਕੋਈ ਸ਼ੈ ਨਹੀਂ ਹੁੰਦੀ, ਉਹਦੇ ਨਜ਼ਦੀਕ ਬਸ ਆਪਣਾ ਜਿਹੜਾ ਇਕਤਦਾਰ ਬਚਾਉਣਾ ਹੀ ਸਭ ਤੋਂ ਵੱਡੇ ਮਾਅਨੇ ਰੱਖਦਾ। ਬਿਲਕੁਲ ਮੀਆਂ ਸਾਹਿਬ, ਮੈਂ ਤੁਹਾਡੀ ਇਸ ਗੱਲ ਨਾਲ ਸਹਿਮਤ ਹਾਂ ਕਿ ਕਿਸੇ ਵੀ ਹਾਕਮ ਲਈ ਉਹ ਅਵਾਮੀ ਖੁਆਇਸ਼ਾਂ ਉਹ ਮੈਟਰ ਨਹੀਂ ਕਰਦੀਆਂ, ਮਜ਼ਹਬ ਮੈਟਰ ਨਹੀਂ ਕਰਦੇ, ਮਸਲਕ ਮੈਟਰ ਨਹੀਂ ਕਰਦੇ, ਅਕੀਦੇ ਮੈਟਰ ਨਹੀਂ ਕਰਦੇ, ਉਹਨਾਂ ਨੇ ਸਿਰਫ ਆਪਣੇ ਰਾਜ ਨੂੰ ਦੇਖਣਾ ਹੁੰਦਾ। ਔਰ ਜਦੋਂ ਅਸੀਂ ਦੇਖਦੇ ਹਾਂ 1919 ਜਿਹੜਾ ਅੰਮ੍ਰਿਤਸਰ ਦੇ ਵਿੱਚ ਜਲਿਆਂਵਾਲਾ ਦਾ ਵਾਕਿਆ ਹੁੰਦਾ ਹੈ, ਤੇ ਉਦੋਂ ਗੋਰੇ ਤੋਂ ਅਸੀਂ ਆਜ਼ਾਦੀ ਲੈ ਰਹੇ ਸੀ, ਲੇਕਿਨ ਕਿਤਨਾ ਅਜੀਬ ਔਰ ਦਰਦ ਭਰਾਈ ਇਤਫਾਕ ਹੈ ਕਿ ਜਦੋਂ ਆਜ਼ਾਦੀ ਮਿਲ ਜਾਂਦੀ ਹੈ ਤੇ ਉਹਨਾਂ ਦੇ ਹੀ ਪੁੱਤਰਾਂ ਧੀਆਂ ਨੂੰ ਫਿਰ ਇਸ ਤਰ੍ਹਾਂ ਆਜ਼ਾਦ ਹੋ ਕੇ ਖੋਇਆ ਜਾਂਦਾ ਹੈ ਕਿ ਸਾਨੂੰ ਯਕੀਨ ਨਹੀਂ ਆਉਂਦਾ ਕਿ ਕਿਆ ਫਿਰ ਇੰਡੀਆ ਔਰ ਪਾਕਿਸਤਾਨ ਆਜ਼ਾਦ ਹੋ ਗਏ ਸੀ ਜਾਂ ਅਜੇ ਹੀ ਜਲਿਆਂਵਾਲੇ ਦੇ ਜਿਹੜੇ ਫੌਜੀ ਸਨ ਉਹਨਾਂ ਦੇ ਰੈਫਰਾਂ ਅਜੇ ਤਨੀਆਂ ਹੋਈਆਂ ਸੀ। ਇੱਕ ਆਖਰੀ ਸਵਾਲ ਮੀਆਂ ਸਾਹਿਬ ਮੇਰਾ ਤੁਹਾਡੇ ਤੋਂ ਇਹ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ, ਉਹਦਾ ਇੱਕ ਪੂਰੇ ਵਾਕਿਏ ਦੇ ਵਿੱਚ ਬੜਾ ਵੱਡਾ ਇੱਕ ਕਿਰਦਾਰ ਹੈ, ਉਹਦੇ ਬਾਰੇ ਕੁਛ ਸਾਨੂੰ ਦੱਸੋ ਕਿ ਉਹ ਕੌਣ ਸਨ, ਕੀ ਉਹਨਾਂ ਨੇ ਕੀਤਾ, ਕਿਵੇਂ ਹੋਇਆ? ਅੱਛਾ, ਸੰਤ ਜਰਨੈਲ ਸਿੰਘ ਜੀ ਦੇ ਬਾਰੇ ਤੁਸੀਂ ਪੁੱਛਿਆ, ਇਹ ਵੀ ਬੜਾ ਇੱਕ ਹਸੀਨ ਇਤਫਾਕ ਹੈ ਕਿ ਉਹਨਾਂ ਦਾ ਜਿਹੜੀ ਪੈਦਾਇਸ਼ ਆ ਉਹ ਵੀ 1947 'ਚ ਹੋ ਰਹੀ, ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਬਣੇ, ਆਜ਼ਾਦੀ ਮਿਲੀ ਗੋਰੇ ਕੋਲੋਂ, ਉਦੋਂ ਹੀ ਉਹ ਜੰਮੇ। ਤੇ ਉਹਨਾਂ ਦੇ ਬਾਰੇ 'ਚ ਕਿਹਾ ਜਾਂਦਾ ਹੈ ਕਿ ਜਦੋਂ ਨਿੱਕੇ ਹੀ ਸੀਗੇ ਤੇ ਬੜਾ ਜੀਦਾਰ ਜਵਾਨ ਸੀ, ਯਾਨੀ ਕਿ ਬਚਪਨ ਦੇ ਵਿੱਚ ਉਹ ਇੰਨੇ ਤਾਕਤਵਰ ਸੀ ਕਿ ਉਦੋਂ ਇਕੱਲਾ ਜਾਣਾ ਇੱਕ ਦਰਖਤ ਜਿਹੜਾ ਸੀ, ਇੱਕ ਟਾਹਲੀ ਸੀ, ਵੱਡਾ ਰੁੱਖ ਵੱਢ ਲੈਂਦੇ ਹੁੰਦੇ ਸੀ। ਉਹ ਬਾਅਦ 'ਚੋਂ ਗਰੀਬ ਘਰ ਦੇ ਸੀਗੇ, ਕਿਸਾਨ ਜਿੱਦਾਂ ਹੁੰਦੇ ਆ, ਜੱਟ ਜ਼ਮੀਂਦਾਰ ਹੁੰਦੇ ਆ। ਬਾਅਦ 'ਚੋਂ ਦਮਦਮੀ ਟਕਸਾਲ 'ਚੋਂ ਪੜ੍ਹਦੇ ਵੀ ਰਹੇ। ਦਮਦਮੀ ਟਕਸਾਲ ਦਾ ਜਿਹੜਾ ਸਰਬਰਾਹ ਸੀ ਕਰਤਾਰ ਸਿੰਘ, ਉਹ ਬੜਾ ਕੱਟੜ ਕਿਸਮ ਦੇ ਸਿੱਖ ਸੀ। ਉਹਨਾਂ ਨੇ ਆਪਣੇ ਪੁੱਤਰ ਅਮਰੀਕ ਸਿੰਘ ਨੂੰ ਆਪਣਾ ਜਾਨਸ਼ੀਨ ਨਹੀਂ ਬਣਾਇਆ। ਉਹਨਾਂ ਨੇ ਕਿਹਾ ਜੀ ਕਿ ਮੇਰਾ ਜਿਹੜਾ ਦਮਦਮੀ ਟਕਸਾਲ ਦਾ ਅਗਲਾ ਜਾਨਸ਼ੀਨ ਆ ਉਹ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਹੋਣਗੇ। ਉਸ ਤੋਂ ਬਾਅਦ ਇਹਨਾਂ ਨੂੰ ਅਰੂਜ ਹਾਸਲ ਹੋਣਾ ਸ਼ੁਰੂ ਹੋਇਆ, ਇਸ ਸਿੱਖ ਕੌਮ ਦੀ ਕਿਆਦਤ ਤੁਰੇ। ਪਹਿਲੇ ਛੋਟੀ ਮੋਟੀ ਤਹਿਰੀਕਾਂ ਚਲਾਉਂਦੇ ਰਹੇ, ਗ੍ਰਿਫਤਾਰ ਵੀ ਹੋਏ, ਛੁੱਟੇ ਵੀ। ਅੱਛਾ, ਇਸੇ ਇੰਦਰਾ ਗਾਂਧੀ ਨੇ ਇਹਨਾਂ ਨੂੰ ਪਹਿਲੇ ਗ੍ਰਿਫਤਾਰ ਹੋਣ ਤੋਂ ਬਾਅਦ ਰਿਹਾ ਵੀ ਕੀਤਾ ਸੀ। ਤੇ ਅਮਰੀਕ ਸਿੰਘ ਜਿਹੜਾ ਸੀਗਾ ਉਹ ਬਾਅਦ ਦੇ ਵਿੱਚ ਇਹਨਾਂ ਦੇ ਨਾਲ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਸਰਬਰਾਹ ਵੀ ਬਣ ਗਿਆ। ਤੇ ਇੱਕ ਯਾਨੀ ਕਿ ਸੂਰਤ ਹਾਲ ਇਹ ਹੈ ਕਿ ਜਰਨੈਲ ਸਿੰਘ ਇੱਕ ਆਮ ਘਰ ਚੋਂ ਉੱਠੇ 1947 ਦੇ ਵਿੱਚ ਜੰਮਣ ਵਾਲੇ, ਔਰ ਇੱਕ ਟਕਸਾਲ ਜਿਹੜੇ ਦੇ ਵਿੱਚ ਉਹ ਪੜ੍ਹਨ ਵਾਲੇ, ਔਰ ਬਾਅਦ ਦੇ ਵਿੱਚ ਉਹ ਸਿੱਖਾਂ ਦੀ ਲੀਡਰਸ਼ਿਪ ਤੱਕ ਪਹੁੰਚੇ ਔਰ ਜੀਦਾਰੀ ਦਾ ਕਮਾਲ ਮੁਜ਼ਾਹਰਾ। ਯਾਨੀ ਕਿ ਇੱਕ ਐਸਾ ਬੰਦਾ ਕਿ ਜਿਹਨੇ ਇੱਕ ਏਡੀ ਵੱਡੀ ਜਿਹੜੀ ਤਾਕਤ ਸੀ ਇੰਡੀਆ ਦੀ, ਕਿਉਂਕਿ ਉਸ ਟਾਈਮ ਬੰਗਲਾਦੇਸ਼ ਵਾਲਾ ਵਾਕਿਆ ਵੀ ਹੋ ਚੁੱਕਿਆ ਸੀ ਤੇ ਕੋਈ ਇਹਨਾਂ ਨੂੰ ਚੈਲੰਜ ਕਰਨ ਵਾਲਾ ਵੀ ਨਹੀਂ ਸੀ ਹੈ ਇਸ ਪੂਰੇ ਖਿੱਤੇ 'ਚ, ਉਹਨੇ ਉਹਨਾਂ ਦੇ ਨਾਲ ਟੱਕਰ ਲਈ, ਤਹਿਰੀਕ ਚਲਾਈ ਔਰ ਖੜਾ ਹੋਏ। ਔਰ ਤੁਸੀਂ ਦੇਖੋ ਇਸ ਤੋਂ ਵੱਡੀ ਦਲੇਰੀ ਤੇ ਜੀਦਾਰੀ ਕੀ ਹੋਣੀ। ਉਹ ਇੰਦਰਾ ਗਾਂਧੀ ਨੂੰ ਵੀ ਕਰਾੜ ਦੀ ਕੁੜੀ ਕਹਿ ਕੇ ਸੱਦਦੇ ਹੁੰਦੇ ਸੀ, ਯਾਨੀ ਉਹਦੇ ਨਜ਼ਦੀਕ ਕੋਈ ਅਹਿਮੀਅਤ ਨਹੀਂ ਸੀ ਹੈ ਕਿ ਕੌਣ ਹੈ ਕੌਣ ਨਹੀਂ, ਵਜ਼ੀਰ ਆਜ਼ਮ ਹੈ ਤੇ ਆਪਣੇ ਘਰ ਹੋਏਗੀ। ਔਰ ਬੜੀ ਹਕਾਰਤ ਦੇ ਨਾਲ ਕਹਿੰਦੇ ਹੁੰਦੇ ਸੀ ਕਰਾੜ ਦੀ ਕੁੜੀ ਜਿਹੜੀ ਹੈ ਇਸ ਸਿੱਖਾਂ ਦੇ ਨਾਲ ਜ਼ਿਆਦਤੀਆਂ ਕਰ ਰਹੀ। ਔਰ ਉਹ ਫਿਰ ਸਿੱਖਾਂ ਦੀ ਦੇਖੋ, ਸਿੱਖ ਬਹਾਦਰ ਕੌਮ ਤੇ ਹੈ, ਜੀਦਾਰ ਤੇ ਹੈਗੇ, ਉਹਨਾਂ ਨੂੰ ਨਾਲ
ਜਦੋਂ ਉਹਨਾਂ ਨੇ ਦੇਖਿਆ ਕਿ ਇੱਕ ਜੀਦਾਰ ਬੰਦਾ ਆ ਗਿਆ, ਮਾਸਟਰ ਤਾਰਾ ਸਿੰਘ ਵਾਲੇ ਮਾਮਲੇ ਵੀ ਉਹ ਦੇਖ ਚੁੱਕੇ ਸੀਗੇ, ਬਾਅਦ ਚੋਂ ਸੰਤ ਫਤਿਹ ਸਿੰਘ ਵਾਲਾ ਵੀ ਉਹ ਦੇਖ ਚੁੱਕੇ ਸੀ, ਤੇ ਉਸ ਟਾਈਮ ਜਿਹੜੇ ਇੱਕ ਦੋ ਹੋਰ ਲੌਂਗੋਵਾਲ ਹੋਣੀ ਤੇ ਟੋਇਰ ਹੁੰਦੀ ਵੀ ਜਿਹੜੇ ਉਸ ਟਾਈਮ ਮੌਜੂਦ ਸੀਗੇ ਸਿੱਖ ਲੀਡਰਸ, ਉਹ ਜ਼ਰਾ ਤੁਸੀਂ ਇੱਕ ਗੱਲ ਆਮ ਜੀ ਗੱਲ ਹੈ ਕਿ ਜਿਹੜਾ ਜੀਦਾਰ ਲੀਡਰ ਹੁੰਦਾ ਉਹਨੂੰ ਆਵਾਮ ਦੇ ਵਿੱਚ ਪਜ਼ੀਰਾਈ ਜ਼ਿਆਦਾ ਮਿਲਦੀ ਹੈ ਬਨਿਸਬਤ ਇੱਕ ਠੰਡੇ ਲੀਡਰ ਦੇ ਜਾਂ ਇੱਕ ਡਰੂ ਲੀਡਰ ਦੇ। ਤੇ ਸੰਤ ਜੀ ਇੱਕ ਜੀਦਾਰ ਲੀਡਰ ਸੀ, ਇਹੀ ਵਜ੍ਹਾ ਸੀ ਕਿ ਉਹ ਸਿੱਖਾਂ ਦੇ ਲੀਡਰ ਵੀ ਬਣੇ ਔਰ ਮੁਤਫਿਕਾ ਲੀਡਰ ਬਣ ਗਏ। ਇੱਕ ਇਹ ਨਹੀਂ ਕਿ ਸਾਰੇ ਨਹੀਂ ਸੀ ਮੰਨਦੇ, ਕੁਝ ਚੰਦ ਸੌ ਐਸੇ ਵੀ ਹੈਗੇ ਸੀਗੇ ਜਿਹੜੇ ਦੂਜੇ ਇੱਕ ਦੋ ਲੀਡਰਾਂ ਦੇ ਵੀ ਪੈਰੋਕਾਰ ਸੀ, ਪਰ ਜਿਹੜੀ ਸਿੱਖ ਕੌਮ ਦੀ 80% ਅਕਸਰੀਅਤ ਸੀ ਉਹ ਸੰਤ ਜੀ ਨੂੰ ਆਪਣਾ ਲੀਡਰ ਮੰਨਦੀ ਸੀ ਔਰ ਲੀਡਰ ਮੰਨਿਆ। ਔਰ ਅੱਜ ਤੱਕ ਉਹ ਤੇ ਦੌਰ ਸੀਗਾ ਹੀ ਸੀਗਾ। ਹਾਲੇ ਵੀ ਅਸੀਂ ਜਦੋਂ ਮਸ਼ਰਕੀ ਪੰਜਾਬ ਦੇ ਕੋਈ ਨਗਮੇ ਕੱਢ ਕੇ ਦੇਖੀਏ, ਕੋਈ ਮਿਲੀ ਤਰਾਨੇ ਦੇਖੀਏ, ਸੰਤ ਜੀ ਨੂੰ ਬੜਾ ਖਰਾਜੇ ਅਕੀਦਤ ਪੇਸ਼ ਕੀਤਾ ਜਾਂਦਾ। ਸੰਤ ਜੀ ਦੀ ਅੱਜ ਵੀ ਉਦਾਂ ਹੀ ਪੂਜਾ ਹੁੰਦੀ ਹੈ ਖੀਰੋ ਦੇ ਤੌਰ ਤੇ, ਜਿੱਦਾਂ ਗੁਰੂ ਗੋਬਿੰਦ ਸਿੰਘ ਜਿਹੜੇ ਸੀਗੇ ਸਿੱਖਾਂ ਦੇ ਵਿੱਚ, ਉਹਨਾਂ ਨੂੰ ਬੜਾ ਅਹਿਮ ਮੁਕਾਮ ਹਾਸਲ ਹੋਇਆ ਸੀ। ਉਸ ਤੋਂ ਬਾਅਦ ਜਿਹੜਾ ਮੈਂ ਸਮਝਦਾ ਕਿ ਵੱਡਾ ਮੁਕਾਮ ਹਾਸਲ ਹੋਇਆ ਉਹ ਸੰਤ ਜੀ ਨੂੰ ਹਾਸਲ ਹੋਇਆ। ਔਰ ਸੰਤ ਜੀ ਨੂੰ ਅੱਜ ਵੀ ਕੋਈ ਸਿੱਖ ਜ਼ਾਹਰਾ ਤੌਰ ਤੇ ਕਵੇ ਜਾਂ ਨਾ ਕਵੇ, ਹਰ ਸਿੱਖ ਦੇ ਦਿਲ ਦੇ ਵਿੱਚ ਸੰਤ ਜੀ ਅੱਜ ਵੀ ਮੌਜੂਦ ਆ। ਔਰ ਸੰਤ ਜੀ ਹੀ ਇਸ ਸਦੀ ਦੇ ਵਿੱਚ ਜਿਹੜੇ ਸਿੱਖਾਂ ਦੇ ਹੀਰੋ ਸੀਗੇ, ਹੈਗੇ ਆ ਔਰ ਰਹਿਣਗੇ।